ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਾਡੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ, ਥੈਂਕ ਯੂ ਸੋ ਮਚ। ਮੇਰੇ ਵੱਲੋਂ ਵੀ ਸਭ ਸੁਣ ਰਹੇ ਸਤਿਕਾਰਯੋਗ ਸਰੋਤਿਆਂ ਨੂੰ, ਦੇਖ ਰਹੇ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅਮਰੀਕਾ ਦੇ ਵਿੱਚ ਅੱਜ 14 ਅਕਤੂਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ 15 ਅਕਤੂਬਰ 2025 ਦਾ ਦਿਨ ਚੜ ਚੁੱਕਿਆ ਹੈ ਪਾਕਿਸਤਾਨ 'ਚ। ਔਰ ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ 'ਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਬੜਾ ਨਿੱਘਾ ਜਿਹਾ ਸਵਾਗਤ ਹੈ। ਇਹ ਖਬਰਾਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਬ੍ਰੌਡਕਾਸਟ ਕੀਤੀਆਂ ਜਾਂਦੀਆਂ ਨੇ ਔਰ ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 408 272 5200। ਬਾਦਨੀਆਂ ਖਬਰਾਂ ਹਾਲੇ ਅਫਗਾਨਿਸਤਾਨ ਤੇ ਪਾਕਿਸਤਾਨ ਦੀਆਂ ਫੌਜਾਂ ਵਿਚਕਾਰ ਲੜਾਈ ਫੇਰ ਸ਼ੁਰੂ ਹੋ ਗਈ ਹੈ। ਜੀ ਬਿਲਕੁਲ, ਪਾਕਿਸਤਾਨੀ ਮੀਡੀਆ ਜਿਹੜਾ ਉਹਦੇ ਰਾਹੀਂ ਆਉਣ ਵਾਲੀਆਂ ਖਬਰਾਂ ਜਿਹੜੀਆਂ ਔਰ ਇੰਟਰਨੈਸ਼ਨਲ ਮੀਡੀਆ ਜਿਹੜਾ ਉਹਨਾਂ ਨੇ ਰਿਪੋਰਟ ਕੀਤਾ ਹੈ ਕਿ ਪਾਕਿਸਤਾਨ ਔਰ ਅਫਗਾਨਿਸਤਾਨ ਦੀਆਂ ਫੌਜਾਂ ਇੱਕ ਵਾਰ ਫੇਰ ਆਮਣੇ ਸਾਹਮਣੇ ਨੇ ਦੋਵੇਂ ਪਾਸਿਓਂ, ਜਿਹਨੂੰ ਕਹਿੰਦੇ ਨੇ ਕਿ ਬਹੁਤ ਸਖਤ ਫਾਇਰਿੰਗ ਹੈ ਜਿਹੜੀ ਉਹ ਕੀਤੀ ਗਈ ਹੈ। ਪਾਕਿਸਤਾਨ ਤੋਂ ਡੌਨ ਮੀਡੀਆ ਗਰੁੱਪ ਦੀ ਇਹ ਰਿਪੋਰਟ ਹੈ ਕਿ ਪਾਕਿਸਤਾਨੀ ਇਲਾਕੇ ਕੁਰਮ ਦੇ ਵਿੱਚ ਜਿਹੜੀਆਂ ਫੌਜੀ ਚੌਕੀਆਂ ਸੀਗੀਆਂ ਜਾਂ ਸਰਹੱਦ ਦੇ ਉੱਤੇ ਫੌਜ ਦੇ ਟਿਕਾਣੇ ਸਨ, ਉਹਨਾਂ ਨੂੰ ਅਫਗਾਨਿਸਤਾਨ ਵਾਲੇ ਪਾਸਿਓਂ ਤਾਲਿਬਾਨ ਫੌਜਾਂ ਨੇ ਜਿਹੜੀਆਂ ਉਹਨਾਂ ਨੇ ਨਿਸ਼ਾਨਾ ਬਣਾਇਆ, ਜਿਹਦੇ ਜਵਾਬ 'ਚ ਫਿਰ ਪਾਕਿਸਤਾਨ ਦੇ ਸਰਕਾਰੀ ਟੀਵੀ PTV ਦਾ ਇਹ ਆਖਣਾ ਹੈ ਕਿ ਪਾਕਿਸਤਾਨੀ ਫੌਜਾਂ ਨੇ ਜਿਹੜੀਆਂ ਉਹਨਾਂ ਨੇ ਵੀ ਜਵਾਬ ਦਿੱਤਾ ਆ ਔਰ ਹਜੇ ਤੱਕ ਇਹ ਦਾਅਵਾ ਕੀਤਾ ਜਾ ਰਿਹਾ ਪਾਕਿਸਤਾਨੀ ਮੀਡੀਆ ਮੁਜਬ ਕਿ ਸਖਤ ਨੁਕਸਾਨ ਜਿਹੜਾ ਉਹ ਤਾਲਿਬਾਨਾਂ ਦਾ ਕੀਤਾ ਹੈ। ਬਹੁਤ ਸਾਰੀਆਂ ਚੈੱਕ ਪੋਸਟਾਂ ਜਿਹੜੀਆਂ ਉਹਨਾਂ ਦੀਆਂ ਤਬਾਹ ਕੀਤੀਆਂ ਜਾ ਰਹੀਆਂ। ਸੋਸ਼ਲ ਮੀਡੀਆ ਤੇ ਇਹ ਵੀ ਸੀਗਾ ਕਿ ਪਿੱਛੇ ਜਿਹੜੀ ਲੜਾਈ ਹੋਈ ਹੈ ਉਹਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਤੇ ਕਬਜ਼ਾ ਵੀ ਕੀਤਾ ਗਿਆ ਹੈ। ਹੁਣ ਦੱਸਿਆ ਜਾ ਰਿਹਾ ਹੈ ਕਿ ਸ਼ੁਰੂਆਤ ਨੇ ਜਿਹੜੀਆਂ ਉਹ ਭਾਰਤੀ ਸਪਾਂਸਰ ਲਫ਼ਜ਼ ਵਰਤਦੇ ਨੇ ਪਾਕਿਸਤਾਨੀ ਮੀਡੀਆ 'ਚ ਔਰ ਪਾਕਿਸਤਾਨੀ ਫੌਜ ਵੱਲੋਂ ਕਿ ਇਹ ਸ਼ੁਰੂਆਤ ਹੈ ਜਿਹੜੀ ਇਹ ਕੀਤੀ ਗਈ। ਉਹਦੇ ਜਵਾਬ ਦੇ ਵਿੱਚ ਫਿਰ ਕੁਝ ਵੀਡੀਓ ਫੁਟੇਜਸ ਨੇ ਜਿਹੜੀਆਂ ਉਹ ਵੀ ਸਰਕਾਰੀ ਟੀਵੀ ਵਿਖਾ ਰਿਹਾ, ਜਿਹਦੇ 'ਚ ਕੁਰਮ ਦੇ ਇਲਾਕੇ ਦੇ ਵਿੱਚ ਪਾਕਿਸਤਾਨੀ ਫੌਜ ਜਦੋਂ ਜਵਾਬੀ ਬੰਬਾਰੀ ਕਰ ਰਹੀ ਹੈ ਤੇ ਉਹਦੇ ਨਾਲ ਅਫਗਾਨਿਸਤਾਨ ਵਾਲੇ ਪਾਸੇ ਪਹਾੜਾਂ ਦੇ ਉੱਤੇ ਬਹੁਤ ਸਾਰੀਆਂ ਚੈੱਕ ਪੋਸਟਾਂ ਜਿਹੜੀਆਂ ਉਹ ਤਬਾਹ ਹੋਣ ਦੇ ਮੰਜ਼ਰ ਜਾਂ ਵਿਜ਼ੂਅਲ ਜਿਹੜੇ ਪ੍ਰੂਫ ਨੇ ਉਹ ਸਾਹਮਣੇ ਆ ਰਹੇ ਨੇ ਤੇ ਇੱਕ ਵਾਰ ਫਿਰ ਲੜਾਈ ਚੱਲ ਰਹੀ ਹੈ, ਦਿਨ ਚੜ ਗਿਆ ਆ। ਹੋ ਸਕਦਾ ਹੈ ਕਿ ਹੁਣ ਪਾਕਿਸਤਾਨੀ ਫੌਜ ਦਾ ਇਤਲਾਹਾਂ ਦੇਣ ਵਾਲਾ ਮਹਿਕਮਾ ਜਿਹੜਾ ਉਹ ਇਸ ਬਾਬਤ ਕੋਈ ਡਿਟੇਲ ਹੈ ਜਿਹੜੀ ਉਹ ਦੱਸੇ, ਲੇਕਿਨ ਇਹ ਦੋਵੇਂ ਪਾਸਿਓਂ ਕਨਫਰਮ ਹੋ ਗਿਆ, ਅਫਗਾਨਿਸਤਾਨ ਵਾਲੇ ਪਾਸਿਓਂ ਵੀ ਔਰ ਪਾਕਿਸਤਾਨ ਵਾਲੇ ਪਾਸਿਓਂ ਵੀ, ਕਿ ਇੱਕ ਵਾਰ ਫਿਰ ਦੋਵੇਂ ਮੁਲਕਾਂ ਦੀਆਂ ਫੌਜਾਂ ਵਿਚਕਾਰ ਝੜਪ ਹੋਈ ਹੈ ਔਰ ਹਜੇ ਤੱਕ ਦੀਆਂ ਇਤਲਾਹਾਂ ਮੁਜਬ ਇਹ ਝੜਪ ਆ ਜਿਹੜੀ ਉਹ ਇੱਕੋ ਹੀ ਥਾਂ ਕੁਰਮ ਤੇ ਹੋਈ ਹੈ। ਪਿਛਲੀ ਲੜਾਈ ਜਿਹੜੀ ਉਹ 6 ਅੱਡੋ ਅੱਡ ਟਿਕਾਣਿਆਂ ਤੇ ਸੀ। जी मसूद बाद ने आगे डोनाल्ड ट्रंप होरां ने कल पाकिस्तानी प्राइम मिनिस्टर शहबाज शरीफ होरां नूं फुल प्रोटोकॉल दिता है। आप माइक तो हट गए, उन्हां नूं गलबात करन दा मौका दिता। इस बारे शहबाज शरीफ होरां दा भी बयान सामने आया है ते चीन दा भी पाकिस्तान अमरीका ताल्लुक दे बारे च बयान सामने आया है। की जानकारी है जी? जानकारी ये कि कल फलस्तीन हम समझौता या इसराइल हम समझौता जिहड़ा ਉਹਦੇ ਦਸਤਖਤ ਹੋਏ, ਸਭ ਕੁਝ ਮਾਮਲੇ ਹੋਏ, ਡੋਨਲਡ ਟਰੰਪ ਹੁਣੇ ਗੱਲ ਕਰਨ ਲੱਗੇ, ਉਹਨਾਂ ਨੇ ਸ਼ਹਿਬਾਜ਼ ਸ਼ਰੀਫ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਜਿਹੜੇ ਅੱਜ ਕੱਲ ਉਹਨਾਂ ਦੇ ਬੜੇ ਕਹਿ ਲਵੋ ਕਿ ਚਹੇਤੇ ਨੇ ਜਿਹੜੇ ਉਹਨਾਂ ਚੋਂ ਇੱਕ ਨੇ ਉਹਨਾਂ ਦਾ ਨਾਂ ਲਿਆ। ਫਿਰ ਉਸ ਤੋਂ ਬਾਅਦ ਪਿਛਲੋਂ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਜਿਹੜੇ ਉਹ ਅੱਗੇ ਆਏ, ਉਹਨਾਂ ਆਪਣਾ ਮਾਈਕ ਛੱਡਿਆ। ਸ਼ਹਿਬਾਜ਼ ਸ਼ਰੀਫ ਹੋਣਾ ਨੇ ਵੀ ਫਿਰ ਵੱਧ ਚੜ ਕੇ ਡੋਨਲਡ ਟਰੰਪ ਹੋਣਾ ਦੀਆਂ ਤਾਰੀਫਾਂ ਦੇ ਵਿੱਚ ਮੇਰਾ ਨਹੀਂ ਖਿਆਲ ਕਿ ਕੋਈ ਕਸਰ ਜਿਹੜੀ ਉਹ ਰਹਿੰਦੀ ਹੋਏ। ਇੱਥੇ ਤੱਕ ਉਹਨਾਂ ਕਿਹਾ ਕਿ ਇਹ ਜਿਹੜਾ ਹਮ ਸਮਝੌਤੇ ਤੁਸੀਂ ਕਰਨ ਦੇ ਜੇ ਮੈਂ ਤੁਹਾਨੂੰ ਸਲੂਟ ਕਰਨਾ ਹੈ ਔਰ ਪਾਕਿਸਤਾਨ ਪਹਿਲਾਂ ਤਾਂ ਤੁਹਾਨੂੰ ਨੋਬਲ ਪ੍ਰਾਈਜ਼ ਨਹੀਂ ਲੱਭਾ, ਇੱਕ ਵਾਰ ਫਿਰ ਤੁਹਾਨੂੰ ਨੋਬਲ ਦਾ ਜਿਹੜਾ ਜਾਂ ਪੀਸ ਨੋਬਲ ਪ੍ਰਾਈਜ਼ ਆ ਜਿਹੜਾ ਉਹਦੇ ਵਾਸਤੇ ਮਿਥੇਗਾ। ਦੂਸਰੇ ਪਾਸੇ ਜ਼ਾਹਰ ਹੈ ਪਾਕਿਸਤਾਨ ਔਰ ਅਮਰੀਕਾ ਦੀਆਂ ਪੀਂਘਾਂ ਚੜਨ ਰਹੀਆਂ ਹੈ ਤੇ ਪਾਕਿਸਤਾਨ ਦਾ ਇਤਿਹਾਦੀ ਚੀਨ ਹੈ ਜਿਹੜਾ ਚਿੰਤਾ ਤੇ ਹੈ ਨਾ, ਕਿਉਂਕਿ ਅਮਰੀਕਾ ਚੀਨ ਦੀ ਲੱਗਦੀ ਹੈ। ਹੁਣ ਇੰਟਰਨੈਸ਼ਨਲ ਪੋਲਿਟਿਕਸ ਜਾਂ ਜੀਓ ਪੋਲਿਟਿਕਸ ਨੂੰ ਵੇਖੀਏ ਤੇ ਜੋਗ੍ਰਾਫੀਆਈ ਇਤਬਾਰ ਦੇ ਨਾਲ ਪਾਕਿਸਤਾਨ ਔਰ ਚੀਨ ਗਵਾਂਢੀ ਵੀ ਨੇ। ਚੀਨ ਹਰ ਔਖੇ ਮੌਕੇ ਤੇ ਖਲੋਤਾ ਹੈ। ਹੁਣ ਪਾਕਿਸਤਾਨ ਦਾ ਪੱਲਾ ਜਿਹੜਾ ਜਾਂ ਝੁਕਾਓ ਜਿਹੜਾ ਉਹ ਅਮਰੀਕਾ ਵਾਲੇ ਪਾਸੇ ਹੈ ਤੇ ਚੀਨ ਦੇ ਜਿਹੜੇ ਜ਼ਿੰਮੇਦਾਰ ਨੇ ਸਰਕਾਰੀ ਜ਼ਰੀਏ ਨੇ ਉਹਨਾਂ ਨੇ ਬਕਾਇਦਾ ਇਸ ਬਾਰੇ ਇਹ ਆਖਿਆ ਹੈ। ਇਹ ਵਜ਼ਾਰਤ ਖਾਰਜਾ ਜਿਹੜੀ ਫੋਰਨ ਮਿਨਿਸਟਰੀ ਹੈ ਜਿਹੜੀ ਚਾਈਨਾ ਦੀ, ਉਹਨਾਂ ਦੀ ਸਟੇਟਮੈਂਟ ਹੈ ਕਿ ਪਾਕਿਸਤਾਨ ਨੇ ਸਾਨੂੰ ਯਕੀਨ ਦਿਵਾਇਆ ਆ ਕਿ ਚੀਨ ਦੇ ਨਾਲ ਤਾਲੁਕਾਤ ਔਰ ਚੀਨ ਦੇ ਮਫਾਦਾਤ ਜਾਂ ਚੀਨ ਦੇ ਫਾਇਦੇ ਨੇ ਜਿਹੜੇ ਉਹਨਾਂ ਦੇ ਬਦਲੇ ਅਮਰੀਕਾ ਦੇ ਨਾਲ ਸਾਡਾ ਜਿਹੜਾ ਉਹ ਕੋਈ ਮਾਮਲਾ ਨਹੀਂ ਹੋਏਗਾ, ਜਾਂ ਸਾਡੇ ਔਰ ਅਮਰੀਕੀ ਤਾਲੁਕਾਤ ਨੇ ਜਿਹੜੇ ਉਹਦੇ ਨਾਲ ਚੀਨੀ ਫਾਇਦੇ ਨੇ ਜਿਹੜੇ ਜਾਂ ਚਾਈਨਾ ਦੇ ਜਿਹੜੇ ਫਾਇਦੇ ਨਫੇ ਨੁਕਸਾਨ ਨੇ ਉਹਨਾਂ ਨੂੰ ਸਾਡੇ ਕਾਰਨ ਕੋਈ ਨਫਾ ਨੁਕਸਾਨ ਹੈ ਜਿਹੜਾ ਉਹ ਨਹੀਂ ਚੁੱਕਣਾ ਪਏਗਾ। ਔਰ ਜਿਹੜੀਆਂ ਕਹਿ ਲਵੋ ਕਿ ਇਸ ਵੇਲੇ ਅਮਰੀਕਾ ਵੱਲੋਂ ਟੈਰਿਫ ਦੀਆਂ ਹੋਰ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ, ਉਹਨਾਂ ਦੇ ਵਿੱਚ ਇਹ ਬਿਆਨ ਜਿਹੜਾ ਇਹ ਬੜਾ ਖਾਸ ਹੈ ਕਿਉਂਕਿ ਪਾਕਿਸਤਾਨ ਖਿੱਤੇ ਦਾ ਉਹ ਮੁਲਕ ਹੈ ਜਿਹੜਾ ਸਭ ਤੋਂ ਥੋੜਾ ਟੈਰਿਫ ਹੈ ਜਿਹੜਾ ਦੇ ਰਿਹਾ ਸਿਰਫ 19% ਤੇ ਬਾਕੀ ਚਾਈਨਾ ਦੇ ਉੱਤੇ ਤੇ 100% ਪਹਿਲਾਂ ਸੀਗਾ, ਹੁਣ ਫਿਰ 100% ਦੀ ਜਦੋਂ ਦੀਆਂ ਉਹਨਾਂ ਨੇ ਉਹ ਖਾਸ ਹਦਾਇਤਾਂ ਨੇ ਜਿਹੜੀਆਂ ਉਹ ਅਮਰੀਕਾ ਨੂੰ ਦੇਣ ਤੇ ਪਾਬੰਦੀ ਲਾਈਏ ਆਇਆ, ਉਸ ਮੌਕੇ ਤੇ ਫਿਰ ਇਹ ਸਾਰਾ ਮਾਮਲਾ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਜਿਹੜਾ ਉਹ ਇਸ ਮਾਮਲੇ 'ਚ ਦੋਵੇਂ ਮੁਲਕਾਂ ਦੇ ਨਾਲ ਆਪੋ ਆਪਣੇ ਤਾਲੁਕ ਵਾਸਤੇ ਨੇ ਜਿਹੜੇ ਉਹਨਾਂ ਨੂੰ ਦੋਵਾਂ ਦੇ ਨਾਲ ਬਰਾਬਰੀ ਦੇ ਰੱਖੇਗਾ। ਇਹ ਨਹੀਂ ਕਿ ਅਮਰੀਕਾ ਦੇ ਕਹਿਣ ਤੇ ਚਾਈਨਾ ਦਾ ਜਾਂ ਚਾਈਨਾ ਦੇ ਕਹਿਣ ਤੇ ਅਮਰੀਕਾ ਦੇ ਤਾਲੁਕ ਨੇ ਜਿਹੜੇ ਉਹਨਾਂ ਨੂੰ ਕੋਈ ਨੁਕਸਾਨ ਪੜਾਵਾਂਗੇ, ਇਹ ਫਾਇਦੇ ਪੜਾਵਾਂਗੇ। ਸੱਚੀ ਜਿਹੜੀ ਹਕੀਕੀ ਗੱਲ ਇਸ ਵੇਲੇ ਇਹ ਹੈ ਉਹ ਪ੍ਰਵੀਨ ਜੀ ਇਹ ਹੈ
ਕਿ ਚਾਈਨਾ ਦੇ ਕਹਿਣ ਤੇ ਪਾਕਿਸਤਾਨ ਨੇ ਅਮਰੀਕਾ ਦਾ ਕੋਈ ਨੁਕਸਾਨ ਨਹੀਂ ਗਾ ਕੀਤਾ, ਬਟ ਖਤਰਾ ਇਹ ਮੌਜੂਦ ਹੈ ਕਿ ਅਮਰੀਕਾ ਦੇ ਕਹਿਣ ਤੇ ਸ਼ਾਇਦ ਚਾਈਨਾ ਦੇ ਨਾਲ ਕਿਤੇ ਪਾਕਿਸਤਾਨ ਵੱਲੋਂ ਕੋਈ ਬੇਵਫਾਈ ਹੋ ਜਾਏ ਤੇ ਉਹਦੇ ਤੇ ਚੀਨ ਦਾ ਇਹ ਆਖਣਾ ਕਿ ਸਾਨੂੰ ਪਾਕਿਸਤਾਨ ਨੇ ਜ਼ਮਾਨਤ ਦਿੱਤੀ ਹੈ, ਸਾਨੂੰ ਇਹ ਉਹਨਾਂ ਨੇ ਇੱਕ ਦਿੱਤਾ ਕਿ ਸਾਡੇ ਵੱਲੋਂ ਇਹੋ ਜਿਹਾ ਕੋਈ ਮਾਮਲਾ ਨਹੀਂ ਹੁੰਦਾ ਜੀ। ਤਾਲੁਕਾਤ ਦੀ ਬਿਹਤਰੀ ਦੀ ਗੱਲ ਕਰਨ ਡਿਆ ਤੇ IMF ਨਾਲ 1.2 ਅਰਬ ਡਾਲਰ ਦੀ ਕਿਸ਼ਤ ਦਾ ਸਮਝੌਤਾ ਇਸੇ ਹਫਤੇ ਹੋ ਜਾਏਗਾ, ਇਹ ਆਖਣਾ ਹੈ ਜੀ ਖਜ਼ਾਨੇ ਦੇ ਵਜ਼ੀਰ ਔਰੰਗਜ਼ੇਬ ਹੋਰਾਂ ਦਾ। ਜੀ ਮੁਹੰਮਦ ਔਰੰਗਜ਼ੇਬ ਹੋਣੇ ਜਿਹੜੇ ਫੈਡਰਲ ਮਿਨਿਸਟਰ ਨੇ ਖਜ਼ਾਨੇ ਦੇ, ਉਹਨਾਂ ਨੇ ਇਹ ਬਿਆਨ ਉਸ ਵੇਲੇ ਦਿੱਤਾ ਜਦੋਂ ਪਾਕਿਸਤਾਨ 'ਚ ਇਹ ਇਤਲਾਵਾਂ ਗਰਦਿਸ਼ 'ਚ ਸਨ ਕਿ ਪਾਕਿਸਤਾਨ ਔਰ IMF ਦਾ ਅਗਲੀ ਕਿਸ਼ਤ ਲਈ ਸਮਝੌਤਾ ਜਿਹੜਾ ਉਹ ਨਹੀਂ ਹੋ ਸਕਿਆ। ਸਟਾਫ ਲੈਵਲ ਦਾ ਜਿਹੜਾ ਹੈ ਕੋਈ ਐਗਰੀਮੈਂਟ ਉਹ ਵੀ ਨਹੀਂ ਤਿਆਰ ਹੋ ਸਕਿਆ ਕਿਉਂਕਿ IMF ਨੇ ਕੁਝ ਹੋਰ ਟੈਕਸ ਨੇ ਜਿਹੜੇ ਉਹ ਲਾਉਣ ਵੱਲੋਂ ਆਖਿਆ, ਕੁਝ ਹੋਰ ਸ਼ੋਬੇ ਨੇ ਜਿਹੜੇ ਜਿਨ੍ਹਾਂ ਦਾ ਟੈਕਸ ਲੱਗਾ ਉਹ ਵਧਾਉਣ ਵਾਸਤੇ ਆਖਿਆ। ਸ਼ਰਤਾਂ ਨੇ ਜਿਹੜੀਆਂ ਉਹ ਹਰ ਵਾਰ ਕਰਜ਼ੇ ਦੀ ਕਿਸ਼ਤ ਦੇ ਨਾਲ ਕੜੀਆਂ ਤੋਂ ਕੜੀਆਂ ਹੋ ਰਹੀਆਂ, ਸਖਤ ਤੋਂ ਸਖਤ ਹੋ ਰਹੀਆਂ, ਜਿਹਦਾ ਕਹਿ ਲਵੋ ਕਿ ਨੁਕਸਾਨ ਆਮ ਬੰਦਾ ਚੁੱਕਣ ਡਿਆ ਹੈ। ਉਹ ਹੁਣ ਕੀ ਮਨਾਉਣਾ ਚਾਹ ਰਹੇ ਸਨ, ਇਹ ਕੀ ਨਹੀਂ ਸੀ ਮੰਨ ਰਹੇ, ਜਾਂ ਸਮਝੌਤਾ ਕਿਤੇ ਹੋਇਆ? ਇਹ ਹੁਣ ਸਮਝੌਤਾ ਜਦੋਂ ਹੋਏਗਾ, ਸ਼ਰਤਾਂ ਸਾਹਮਣੇ ਆਉਣਗੀਆਂ, ਫਿਰ ਪਤਾ ਲੱਗੇਗਾ। ਬਹਰਹਾਲ ਪਾਕਿਸਤਾਨ ਵਾਸਤੇ ਇਸ ਵੇਲੇ ਜਦੋਂ ਇਕਨੋਮਿਕਲ ਮਾਮਲਾ ਜਿਹਨੂੰ ਕਹਿੰਦੇ ਨੇ ਕਿ ਬੜੇ ਮਾੜੇ ਨੇ, ਔਰ ਸੱਚੀ ਗੱਲ ਔਰ ਕੋੜੀ ਗੱਲ ਇਹ ਹੈ ਕਿ ਪਾਕਿਸਤਾਨ ਦਾ ਵਾਲ ਕਰਜ਼ੇ 'ਚ ਵਿਨਿਆ ਹੋਇਆ ਹੈ। ਉਸ ਮੌਕੇ ਤੇ ਇਹ ਕਰਜ਼ਾ ਲੱਭਣਾ ਇਹ ਜਸ਼ਨ ਮਨਾਉਣ ਦੇ ਬਰਾਬਰ ਨਹੀਂ ਹੁੰਦਾ। ਪਾਕਿਸਤਾਨ ਦੇ ਵਿੱਚ ਕਰਜ਼ਾ ਲੱਭ ਜਾਣ ਦਾ ਮਤਲਬ ਇਹ ਹੁੰਦਾ ਕਿ ਅਸੀਂ ਹੁਣ ਐਰਕੀ ਤੇ ਡੁੱਬਣੋਂ ਬਚ ਗਏ ਤੇ ਅਗਲੀ ਵਾਰ ਫੇਰ ਸਹੀ। ਸੋ 1.2 ਅਰਬ ਡਾਲਰ ਦਾ ਇਹ ਜਿਹੜਾ ਕਰਜ਼ਾ ਲੱਭਣਾ ਹੈ, ਇਹ ਕਿੱਥੇ ਵਰਤਿਆ ਜਾਏਗਾ, ਇਹ ਕਿੰਨਾ ਸ਼ਰਤਾਂ ਦੇ ਇਹ ਲੱਭੇਗਾ, ਇਹ ਤਾਂ ਬਾਅਦ ਦੀ ਗੱਲ ਹੈ। ਪਰ ਹੁਣ ਆਸ ਉਮੀਦ ਬਣ ਗਈ ਹੈ ਬਕੌਲ ਔਰੰਗਜ਼ੇਬ ਹੋਣਾ ਦੇ ਕਿ ਇਹ ਚੱਲਦਾ ਹਫਤਾ ਜਿਹੜਾ ਇਹਦੇ 'ਚ ਪਾਕਿਸਤਾਨ ਔਰ IMF ਵਿਚਕਾਰ ਇਹ ਸਮਝੌਤਾ ਸਿਰੇ ਚੜ ਜਾਏਗਾ। ਜੀ ਭਾਰਤ ਵੱਲੋਂ 54 ਪਾਕਿਸਤਾਨੀ ਮਛੇਰੇ ਰਿਹਾ ਕੀਤੇ ਗਏ ਨੇ, ਕੀ ਖਬਰ ਹੈ ਮਸੂਦ? ਅਸਲ ਦੇ ਵਿੱਚ ਮੱਛੀ ਦਾ ਸ਼ਿਕਾਰ ਕਰਦੇ ਹੋਇਆ ਪਾਕਿਸਤਾਨੀ ਮਛੇਰੇ ਜਿਹੜੇ ਭਾਰਤੀ ਸਰਹੱਦਾਂ ਜਿਹੜੀ ਸਮੁੰਦਰੀ ਹੱਦਾਂ ਨੇ ਉਹ ਲੰਘ ਜਾਂਦੇ ਨੇ, ਭਾਰਤੀ ਨੇ ਜਿਹੜੇ ਪਾਕਿਸਤਾਨੀ ਹੱਦਾਂ ਲੰਘ ਜਾਂਦੇ ਨੇ, ਗ੍ਰਿਫਤਾਰੀਆਂ ਹੋ ਜਾਂਦੀਆਂ ਉਸ ਪਾਸੇ ਵੀ ਇਸ ਪਾਸੇ ਵੀ। 54 ਇਹ ਉਹ ਮਛੇਰੇ ਨੇ ਜਿਨ੍ਹਾਂ ਨੂੰ ਭਾਰਤ ਨੇ ਰਿਹਾ ਕੀਤਾ ਹੈ। ਗੱਲ ਇਹ ਹੈ ਕਿ ਇਹ ਮਛੇਰੇ ਐਨ ਉਸ ਵੇਲੇ ਰਿਹਾ ਕੀਤੇ ਗਏ ਨੇ ਜਦੋਂ ਪਾਕਿਸਤਾਨ ਔਰ ਭਾਰਤ ਨੇ ਦੋਹਾਂ ਨੇ ਇੱਕ ਦੂਸਰੇ ਵਾਸਤੇ ਹਰ ਕਿਸਮ ਦੀ ਆਈ ਜਾਈ ਜ਼ਮੀਨੀ ਬਾਰਡਰ ਨੇ ਜਿਹੜੇ ਉਹ ਬੰਦ ਕੀਤੇ ਹੋਏ ਨੇ। ਇਸ ਮੌਕੇ ਤੇ 54 ਮਛੇਰੇ ਨੇ ਜਿਹੜੇ ਇਹ ਭਾਰਤ ਵੱਲੋਂ ਰਿਹਾ ਕਰਕੇ ਪਾਕਿਸਤਾਨ ਦੇ ਸਪੁਰਦ ਕੀਤੇ ਗਏ। ਵਾਘਾ ਬਾਰਡਰ ਤੇ ਪਾਕਿਸਤਾਨੀ ਜ਼ਿੰਮੇਦਾਰਾਂ ਨੇ ਇਹਨਾਂ ਨੂੰ ਵਸੂਲਿਆ, ਉਸ ਤੋਂ ਬਾਅਦ ਰੋਟੀ ਪਾਣੀ ਉੱਥੋਂ ਖਵਾ ਕੇ ਇਹ ਸਾਰੇ ਕਰਾਚੀ ਵਾਸੀ ਸਨ। ਪੰਜਾਬ ਲਾਹੌਰ ਆ ਜਿਹੜਾ, ਇੱਥੋਂ ਕਰਾਚੀ ਦਾ ਸਫ਼ਰ ਜੇ ਤੁਸੀਂ ਗੱਡੀ ਗੁੱਡੀ ਤੇ ਵੀ ਕਰਦੇ ਜੇ ਤੇ ਕਹਿੰਦੇ ਨੇ ਕਿ ਉਹ ਕੋਈ 48 ਤੋਂ 72 ਘੰਟੇ ਤੱਕ ਦਾ ਹੈ। ਉੱਥੇ ਫਿਰ ਈਦੀ ਐਂਬੂਲੈਂਸਾਂ ਜਾਂ ਈਦੀ ਦੀਆਂ ਗੱਡੀਆਂ ਜਿਹੜੀ ਰਫਾਈ ਤਨਜ਼ੀਮ ਆ ਉਹਦੇ 'ਚ ਇਹਨਾਂ ਨੂੰ ਬਿਠਾ ਕੇ ਕਰਾਚੀ ਪੜਾਇਆ ਗਿਆ। ਜ਼ਾਹਰ ਹੈ ਇਹਨਾਂ ਦੇ ਵਿੱਚ ਐਸਾ ਵੀ ਇੱਕ ਮੁੰਡਾ ਸੀਗਾ ਜਿਹਦੀ ਉਮਰ 9 ਸਾਲ ਸੀ ਤੇ ਹੁਣ ਜਦੋਂ ਵਾਪਸ ਮੁੜਿਆ ਤੇ ਉਹ 17 ਸਾਲਾਂ ਦਾ ਆ। ਐਸਾ ਵੀ ਬੰਦਾ ਸੀਗਾ ਜਿਹੜਾ ਮਛੇਰਾ ਮੱਛੀਆਂ ਫੜਦਿਆਂ ਫੜਿਆ ਗਿਆ, ਗ੍ਰਿਫਤਾਰ ਹੋਇਆ, ਉੱਥੇ ਰਿਹਾ, ਉਹ 8 ਸਾਲ ਬਾਅਦ ਵਾਪਸ ਆਇਆ। ਨਿਆਣੇ ਨਿੱਕੇ ਨਿੱਕੇ ਸਨ, ਹੁਣ ਉਹ ਸਿਆਣੇ ਹੋਏ, ਪਿੱਛੇ ਕੱਲੀ ਘਰ ਵਾਲੀ ਰਹਿ ਗਈ। ਕਿੱਦਾਂ ਉਹਨੇ ਵਕਤ ਕੱਢਿਆ, ਕਿੱਦਾਂ ਉਹਨੇ ਆਣੇ ਪਾਲੇ। ਕਹਿੰਦੇ ਨੇ ਕਿ ਬੜੇ ਦਰਦਨਾਕ ਜਿਹੇ ਮੰਜ਼ਰ ਸਨ ਜਦੋਂ ਇਹ ਕਰਾਚੀ ਆਪਣਿਆਂ ਨੂੰ ਮਿਲ ਰਹੇ ਸਨ। ਤੇ ਉਸ ਮੌਕੇ ਤੇ ਫਿਰ ਉਹ ਇਹ ਵੀ ਬਿਆਨ ਮੀਡੀਆ ਤੇ ਆਏ ਕਿ ਜੀ ਇਹ ਰਿਹਾ ਹੋ ਕੇ ਵਾਪਸ ਆ ਗਏ ਨੇ। ਜਿੰਨੇ ਦੁੱਖ ਇਹਨਾਂ ਦੇ ਮਗਰੋਂ ਅਸੀਂ ਚੁੱਕੇ ਸਨ, ਇਸ ਵੇਲੇ ਤੇ ਅਸੀਂ ਉਹ ਸਾਰੇ ਭੁੱਲ ਚੁੱਕੇ ਹਾਂ ਕਿਉਂਕਿ ਇਹਨਾਂ ਦੇ ਆਉਣ ਦਾ ਚਾਅ ਹੀ ਹੈ। ਇੱਕ ਚੰਗਾ ਜਸਚਰ ਹੈ ਜੀ, ਮੈਂ ਇਹਨੂੰ ਇੱਕ ਚੰਗੀ ਨਿਗਾਹ ਦੇ ਨਾਲ ਦੇਖਣਾ ਹੈ ਕਿ ਦੋਵੇਂ ਪਾਸੇ ਜਦੋਂ ਸਜ਼ਾਵਾਂ ਪੂਰੀਆਂ ਹੋ ਗਈਆਂ ਨੇ ਤੇ ਫਿਰ ਮੇਰਾ ਖਿਆਲ ਹੈ ਕਿ ਇਹ ਕੈਦੀਆਂ ਦਾ ਤਬਾਦਲਾ ਜਿਹੜਾ ਹੋਣਾ ਚਾਹੀਦਾ। ਭਾਰਤ ਵਾਲੇ ਪਾਸੇ ਅਗਰ 54 ਆਏ ਨੇ ਤੇ ਪਾਕਿਸਤਾਨ ਵਾਲੇ ਪਾਸੇ ਕਹਿੰਦੇ ਨੇ ਕਿ ਗਿਣਤੀ ਹੈ ਜਿਹੜੀ ਉਹ ਜਿੰਨੀ ਵੀ ਹੈ, ਪਾਕਿਸਤਾਨ ਨੂੰ ਵੀ ਹੁਣ ਰਿਹਾਈ ਵਾਲਾ ਮਾਮਲਾ ਜਿਹੜਾ ਤੋਰਨਾ ਚਾਹੀਦਾ। ਇਸ ਮੌਕੇ ਦੇ ਉੱਤੇ ਕਹਿ ਲਓ ਕਿ ਕੋਈ ਥੋੜੀ ਜਿਹੀ ਵਿੱਥ ਹੈ ਜਿੱਥੋਂ ਹਵਾ ਆਉਣ ਜਾਣ ਡਈ ਨੇ ਤੇ ਦੋਹਾਂ ਨੇ ਆਪੋ ਆਪਣੇ ਗੇਟ ਨੇ ਜਿਹੜੇ ਉਹ ਤੇ ਬੰਦ ਕਰ ਹੀ ਲਏ ਨੇ। ਜੀ ਮਸੂਦ, ਪਸ਼ਾਵਰ ਹਾਈ ਕੋਰਟ ਨੇ ਹੁਕਮ ਦਿੱਤਾ ਹੈ ਕਿ KPK ਦੇ ਗਵਰਨਰ ਅੱਜ ਸ਼ਾਮੀ 4 ਵਜੇ ਨਵੇਂ ਮਿੱਥੇ ਗਏ KPK ਦੇ ਜਿਹੜੇ CM ਨੇ ਉਹਨਾਂ ਦੇ ਕੋਲੋਂ ਮਰਤਬੇ ਦੀ ਸਹੁੰ ਲੈ ਲੈਣ। ਜੀ ਬਿਲਕੁਲ, ਪਿਸ਼ਾਵਰ ਹਾਈ ਕੋਰਟ ਨੇ ਇਹ ਹੁਕਮ ਦਿੱਤਾ ਹੈ ਔਰ ਇਹ ਵੀ ਨਾਲ ਉਹਨਾਂ ਨੇ ਆਖਿਆ ਕਿ ਜੇ ਗਵਰਨਰ ਖੈਬਰ ਪਖਤੂਨਖਵਾ ਨਵੇਂ ਮਿੱਥੇ ਗਏ CM ਦੇ ਕੋਲੋਂ ਸਹੁੰ ਨਹੀਂ ਲੈਂਦੇ ਤੇ ਸੂਬਾ ਅਸੈਂਬਲੀ ਦੇ ਸਪੀਕਰ ਨੇ ਜਿਹੜੇ ਉਹ ਸਹੁੰ ਲੈਣਗੇ। ਇਹ ਮਾਮਲਾ ਉਦੋਂ ਹੋਇਆ ਕਿ ਜਦੋਂ ਇਹ ਨਵਾਂ ਮਰਤਬਾ ਯਾਦ ਰਵੇ ਕਿ ਗਵਰਨਰ ਨੇ ਪਿਛਲੇ CM ਖੈਬਰ ਪਖਤੂਨਖਵਾ ਅਮੀਨ ਗੰਡਾਪੁਰ ਦਾ ਅਸਤੀਫਾ ਕਬੂਲ ਨਹੀਂ ਕੀਤਾ। ਇਹ ਸਿਆਸੀ ਚਾਲ ਖੇਡੀ ਜਾ ਰਹੀ ਸੀਗੀ, ਡਿਲੇ ਕੀਤਾ ਜਾ ਰਿਹਾ ਸੀ ਮਾਮਲਾ। ਇਹਨਾਂ ਨੇ ਚੋਣਾਂ ਕਰਾ ਕੇ ਅਗਲਾ ਮਿੱਥ ਲਿਆ। ਇਹਨਾਂ ਨੇ ਉਸ ਤੋਂ ਬਾਅਦ ਕਹਿਤਾ ਕਿ ਸਾਨੂੰ ਇਹਨਾਂ ਚੋਣਾਂ ਦੇ ਉੱਤੇ ਜਾਂ ਇਸ ਚੁਣਾਵ ਦੇ ਉੱਤੇ ਵੀ ਚਿੰਤਾ ਹੈ। ਉਹ ਜ਼ਾਹਰ ਹੈ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਅਦਾਲਤੀ ਹੁਕਮ ਹੈ ਕਿ ਇਮਰਾਨ ਖਾਨ ਦੀ ਪਾਰਟੀ ਦੇ ਜਿਹੜੇ ਲੋਕ ਨੇ ਇਹਨਾਂ ਨੂੰ ਆਜ਼ਾਦ ਉਮੀਦਵਾਰ ਜਿਹੜਾ ਉਹ ਕੰਸੀਡਰ ਕੀਤਾ ਜਾਏ। ਹੁਣ ਅੰਦਰ ਹਾਊਸ ਟ੍ਰੇਡਿੰਗ ਦਾ ਖਤਰਾ ਸੀਗਾ, ਉਹਨਾਂ ਦਵਾ ਦਵ ਮਰਤਬਾ ਹੈ ਜਿਹੜਾ ਉਹ ਸਾਹਮਣ ਵਾਸਤੇ ਐਲਾਨ ਕਰ ਦਿੱਤਾ। 90 ਤੋਂ ਵੱਧ ਵੋਟ ਨੇ ਜਿਹੜੇ ਉਹ ਲੈ ਕੇ ਉਹ CM ਇਲੈਕਟ ਹੋ ਗਏ। ਇਹਨਾਂ ਆਖਿਆ ਕਿ ਜਦੋਂ ਹਜੇ ਪਿਛਲੇ ਦਾ ਅਸਤੀਫਾ ਨਹੀਂ ਕਬੂਲ ਹੋਇਆ ਤੇ ਅਗਲਾ ਕਿਵੇਂ ਮਰਤਬਾ ਸਾਂਭ ਸਕਦਾ ਆ? ਇਹ ਤੇ ਗੈਰ ਕਾਨੂੰਨੀ ਕੰਮ ਬਣ ਗਿਆ। ਮਾਮਲਾ ਅਦਾਲਤ 'ਚ ਗਿਆ, ਉਹਨਾਂ ਨੇ ਵੀ ਚੈਲੰਜ ਕਰ ਦਿੱਤਾ। ਹੁਣ ਉਹ ਚੈਲੰਜ ਹੋਇਆ ਤੇ ਪਿਸ਼ਾਵਰ ਹਾਈ ਕੋਰਟ ਦਾ ਇਹ ਕਹਿਣਾ ਹੈ ਕਿ ਇਹ ਜਿੰਨਾ ਕੁਝ ਹੈ ਜਾਂ ਸਿਰਫ ਬਦਨੀਤੀ ਹੈ। ਗਵਰਨਰ ਖੈਬਰ ਪਖਤੂਨਖਵਾ ਚੁੱਪ ਕਰਕੇ ਉਹਦੇ ਕੋਲ ਮਰਤਬੇ ਦੀ ਸਹੁੰ ਲਵੇ, ਉਹ ਆਪਣੇ ਮਰਤਬੇ ਤੇ ਆਵੇ। ਨਹੀਂ ਉਹ ਲੈਂਦਾ ਤੇ ਫਿਰ ਉਸ ਸੂਰਤ ਅਦਾਲਤ ਹੁਕਮ ਦਿੰਦੀ ਹੈ ਕਿ ਸਪੀਕਰ ਸੂਬਾ ਖੈਬਰ ਪਖਤੂਨਖਵਾ ਅਸੈਂਬਲੀ ਨੇ ਜਿਹੜੇ ਉਹ ਲੈ ਲੈਣ।
ਬਿਲਾਵਲ ਜ਼ਰਦਾਰੀ ਹੋਣੇ ਪਾਰਟੀ ਪ੍ਰਧਾਨ ਨੇ ਜਿਹੜੇ ਪਾਕਿਸਤਾਨ ਪੀਪਲਸ ਪਾਰਟੀ ਦੇ, ਉਹਨਾਂ ਮਾਮਲੇ 'ਚ ਛਾਲ ਮਾਰੀ ਔਰ ਗਵਰਨਰ ਫੈਸਲ ਕਨੀਮ ਕੁੰਡੀ ਉਹਨਾਂ ਨੂੰ ਕਿਹਾ ਕਿ ਫੌਰਨ KPK ਪਹੁੰਚ ਜਾ ਕੇ ਮਰਤਬੇ ਦੀ ਸਹੁੰ ਲੈ। ਔਰ ਇਸ ਤਰ੍ਹਾਂ ਉਹ ਜਿਹੜੀ ਇੱਕ ਧੂੜ ਉੱਡੀ ਸੀਗੀ ਜਿਹੜੀ ਇਮਰਾਨ ਖਾਨ ਦੀ ਸਿਆਸੀ ਪਾਰਟੀ ਨੂੰ ਵਲੇਵਾਂ ਪਾ ਕੇ ਕਾਬੂ ਕਰਨ ਦਾ ਇੱਕ ਯਤਨ ਕੀਤਾ ਜਾ ਰਿਹਾ ਸੀ, ਇਸ ਅਦਾਲਤੀ ਹੁਕਮ ਦੇ ਨਾਲ ਉਹ ਧੂੜ ਆ ਜਿਹੜੀ ਉਹ ਗਈ ਹੈ ਬਹਿ। ਹੁਣ ਅੱਗੇ ਆ ਜਿਹੜਾ ਉਹ ਕੀ ਮਾਮਲਾ ਬਣਦਾ ਹੈ, ਕਿਉਂਕਿ ਸੁਹੇਲ ਆਫਰੀਦੀ ਨਵੇਂ ਜਿਹੜੇ CM ਬਣੇ ਨੇ, ਉਹਨਾਂ ਨੇ ਆਪਣੀ ਪਹਿਲੀ ਸਪੀਚ 'ਚ ਕਿਹਾ ਕਿ ਜੀ ਅਸੀਂ ਅਫਗਾਨ ਲੜਾਈ ਦੀ ਮੁਖਾਲਫਤ ਕਰਨੇ। ਇਹ ਕਿੱਦਾਂ ਹੋ ਸਕਦਾ ਕਿ ਸਟੇਟ ਤੁਹਾਡੀ ਲੜਨ ਦੀ, ਫੌਜ ਤੁਹਾਡੀ ਲੜਨ ਦੀ, ਤੁਸੀਂ ਆਪਣੀ ਫੌਜ ਦੇ ਮੁਖਾਲਫ ਬਿਆਨ ਦਵੋ। ਇਹ ਜਿਹੜੇ ਹੁਣ ਸੁਹੇਲ ਆਫਰੀਦੀ ਹੁਣ ਨਵੇਂ CM ਬਣਨਗੇ, ਆਪਣਾ ਮਰਤਬਾ ਜਿਹੜੀ ਕਿ ਉਮੀਦ ਹੈ ਸਾਨੂੰ ਕਿ ਹੁਣ ਤੋਂ ਕੁਝ ਘੰਟੇ ਬਾਅਦ ਉਹਨਾਂ ਨੇ ਮਰਤਬੇ ਦੀ ਸਹੁੰ ਚੁੱਕ ਹੀ ਲੈਣੀ ਹੈ। ਇਹ ਹੁਣ ਜਦੋਂ CM ਬਣਨਗੇ ਤੇ ਯਾਦ ਰਵੇ ਕਿ ਇਹਨਾਂ ਦੇ ਬਿਆਨ ਔਰ ਇਹਨਾਂ ਦੀਆਂ ਤਕਰੀਰਾਂ ਔਰ ਇਸ ਤੋਂ ਪਹਿਲੇ ਪਾਕਿਸਤਾਨੀ ਫੌਜ ਦੇ ਇਤਲਾਹਾਂ ਦੇਣ ਵਾਲੇ ਮਹਿਕਮੇ ISPR ਦੇ ਬਿਆਨ ਹੈ ਜਿਹੜੇ, ਉਹਨਾਂ ਨੂੰ ਜੇ ਤਕੜੀ ਤੋਲੀਏ ਤੇ ਕਿਸੇ ਪਾਸਿਓਂ ਵੀ ਉਹਨਾਂ ਨੂੰ ਵਾਰਾ ਖਾਂਦਾ CM ਨਹੀਂ ਹੈ। ਪਰ ਹੁਣ ਅਦਾਲਤੀ ਹੁਕਮ ਹੈ ਕਿ ਉਹਨਾਂ ਮਰਤਬਾ ਸਾਹਮਣੇ ਆਇਆ, ਮਰਤਬਾ ਸਾਹਮਣ ਤੋਂ ਬਾਅਦ ਉਹ ਕੀ ਕਰਦੇ ਨੇ, ਅੱਗੋਂ ਰਿਐਕਸ਼ਨ ਕੀ ਆਉਂਦੇ ਨੇ, ਇਹ ਤੇ ਆਉਣ ਵਾਲਾ ਵਕਤ ਦੱਸੇਗਾ। ਜੀ ਮਸੂਦ, ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰ ਕਰੀਦੀ ਹੁੰਦੀ ਹੈ ਕਿ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ Facebook, YouTube, Instagram, TikTok ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਇਹ ਖਬਰਾਂ ਲੈ ਕੇ ਅਸੀਂ ਆਉਂਦੇ ਹਾਂ ਤੁਹਾਡੇ ਵਾਸਤੇ, ਮੰਡੇ ਟੂ ਫਰਾਈਡੇ, ਔਰ ਪਾਕਿਸਤਾਨ ਦੇ ਨਾਲ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਸ ਬੁਲਟਨ ਨੂੰ ਤੁਹਾਡੇ ਤੱਕ ਪਹੁੰਚਦਾ ਕਰਨੇ ਆ। ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੋ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚ ਸਕਣ। ਤੇ ਜੇ 5 ਦਿਨ ਚੱਲਣ ਵਾਲੀਆਂ ਇਹ ਪਾਕਿਸਤਾਨੀ ਖਬਰਾਂ ਨੂੰ ਤੁਸੀਂ ਸਪਾਂਸਰ ਕਰਨਾ ਹੋਏ ਤੇ ਉਹਦੇ ਲਈ ਟੈਲੀਫੋਨ ਨੰਬਰ ਹੈ ਜੀ 408 272 5200 408 2725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦੇ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।